ਆਪਣੇ ਭਾਜੀ ਮੈਂ ਇਹਨਾਂ ਫ੍ਰੀ ਹੋਣ ਦੇ ਵਿੱਚ ਕੰਮ ਕਰ ਰਿਹਾ ਤਕਰੀਬਨ 3 ਤੋਂ 3.5 ਸਾਲ ਹੋ ਗਏ ਮੈਨੂੰ ਕੰਮ ਕਰਦਿਆਂ ਨੂੰ। ਅੱਛਾ ਜੀ, ਠੀਕ ਹੈ। ਤੇ ਕਦੀ ਜਾਣੀ ਕਿ ਜਿੰਨੇ ਵੀ ਆਪਣੇ ਕੰਟੈਕਟ ਦੇ ਵਿੱਚ ਮੁੰਡੇ ਸੀਗੇ ਸਾਰੇ ਤਕਰੀਬਨ ਵਧੀਆ ਕੰਮ ਕਰਦੇ, ਕੋਈ ਉਹੋ ਜਿਹੀ ਕਦੀ ਕੋਈ ਗੱਲਬਾਤ ਨਹੀਂ। ਪਹਿਲਾਂ ਵੀ ਇਹ ਪੇ ਸਹੀ ਦਿੰਦੇ ਸੀਗੇ ਟਾਈਮ ਟੂ ਟਾਈਮ, ਬਟ ਇਹਨਾਂ ਨੇ ਜਿਹੜਾ ਕੰਮ ਹੁਣ ਕੀਤਾ ਜੀ ਇਹ ਬਹੁਤ ਗਲਤ ਕੀਤਾ ਜੀ। ਆਪਣੇ ਇਕੱਲੇ ਮੁੰਡੇ ਦਾ ਘੱਟੋ ਘੱਟ 14 ਤੋਂ 15,000 ਡਾਲਰ ਜੀ ਇਹ ਮਾਰ ਗਏ ਨੇ ਬੰਦੇ। ਜੀ ਜੀ, ਹਾਂਜੀ ਠੀਕ ਹੈ। ਅੱਛਾ, ਤੁਸੀਂ 3-3.5 ਸਾਲ ਤੋਂ ਤੁਸੀਂ ਕਹਿੰਦੇ ਆ ਵੀ ਕੰਮ ਕਰ ਰਹੇ ਇਹਨਾਂ ਦੇ ਨਾਲ। ਹਾਂਜੀ, ਤੁਸੀਂ ਉਸ ਦਿਨ ਕਿੱਥੇ ਸੀਗੇ ਜਿੱਦਣ ਇਹ ਤੁਹਾਨੂੰ ਖਬਰ ਪਤਾ ਲੱਗੀ? ਜੀ ਮੈਂ ਉਦਣ ਸੀਗਾ ਜੀ ਨਿਊ ਮੈਕਸੀਕੋ ਸੀਗਾ ਜੀ। ਓਕੇ। ਕਿਉਂਕਿ ਇਹਨਾਂ ਨੇ ਮੇਰੇ 4 ਗੇੜਿਆਂ ਦੇ ਪੈਸੇ ਦੇਣੇ ਸੀਗੇ ਹਨਾ, ਤੇ ਜਿਹੜਾ ਇਹਨਾਂ ਦਾ ਬੰਦਾ ਸੀਗਾ ਜੀ ਜਤਿੰਦਰ ਸਿੰਘ ਸੈਣੀ, ਉਹਦਾ ਛੋਟਾ ਨਾਂ ਜੀਤਾ ਹੈ ਜੀ, ਜਿਹੜੇ ਸਾਰੇ ਮੁੰਡੇ ਉਹਨੂੰ ਜੀਤਾ ਕਰਕੇ ਜਾਣਦੇ ਆ ਜੀ। ਮੈਂ ਉਹਨੂੰ ਕਿਹਾ ਕਿ ਮੈਂ ਕਿਹਾ ਭਾਜੀ ਏਦਾਂ ਗੱਲਬਾਤ ਆ, ਹਾਂਜੀ ਮੇਰੇ ਪੈਸੇ ਹਨਾ। ਉਹਨੇ ਜੀ ਮੈਨੂੰ EFS ਚੈੱਕ ਸੈਂਡ ਕੀਤਾ ਜੀ। ਹਾਂਜੀ, EFS ਚੈੱਕ ਸੈਂਡ ਕੀਤਾ। ਚਲੋ ਉੱਧਰ ਲੋਡ ਲਾਉਣਾ ਸੀਗਾ ਤੇ ਮੈਂ ਉਹ ਡਿਪੋਜ਼ਿਟ ਨਹੀਂ ਕਰਾਇਆ ਜੀ। ਤੇ ਉਹ ਬਾਅਦ ਚ ਜਦੋਂ ਮੈਂ ਡਿਪੋਜ਼ਿਟ ਕਰਾਉਣ ਲੱਗਾ ਤੇ ਉਹ ਜਿਹੜਾ ਉਹਦਾ ਕੋਡ ਸੀਗਾ ਮਨੀ ਟ੍ਰਾਂਸਫਰ ਕੋਡ ਉਹ ਇਨਵੈਲਿਡ ਨਿਕਲਿਆ। ਅੱਛਾ। ਜਦੋਂ ਮੈਂ ਔਨ ਦਾ ਵੇ ਕੈਲੀਫੋਰਨੀਆ ਆਇਆ ਤੇ ਮੈਨੂੰ ਨਿਊ ਮੈਕਸੀਕੋ ਪਤਾ ਲੱਗਾ ਜਿੱਦਾਂ ਆਪਣੇ ਮੁੰਡਿਆਂ ਦਾ ਸਾਰਿਆਂ ਦਾ ਗਰੁੱਪ ਹੈਗਾ ਜੀ, ਤੇ ਕੀ ਇਹਨਾਂ ਨੇ ਚੈਪਟਰ 11 ਦੀ ਬੈਂਕਰਪਸੀ ਫਾਈਲ ਕਰਤੀ ਹੈ ਜੀ। ਜੀ ਠੀਕ ਹੈ। ਅੱਛਾ, ਤੇ ਫਿਰ ਨਿਊ ਮੈਕਸੀਕੋ ਤੋਂ ਵਿੱਚ ਜੇ ਵੀ ਸੁਣਨ ਨੂੰ ਮਿਲ ਰਿਹਾ ਸੀ ਇਹਨਾਂ ਦੇ ਜਿਹੜੇ ਫਿਊਲ ਵਾਲੇ ਕਾਰਡ ਸੀਗੇ ਉਹ ਵੀ ਚੱਲਣੇ ਬੰਦ ਹੋ ਗਏ। ਕੀ ਫਿਰ ਤੁਸੀਂ ਆਪਣੇ ਪੱਲਿਓਂ ਪਾ ਕੇ ਆਏ ਜਾਂ ਕਿੱਦਾਂ? ਫਿਰ ਡੀਜ਼ਲ ਡੂਜ਼ਲ ਕਿੱਦਾਂ ਪਵਾਇਆ ਫਿਰ ਏਦਾਂ? ਕੁਛ ਮੁੰਡੇ ਤਾਂ ਜੀ ਆਪਣੇ ਪੱਲੋਂ ਤੇਲ ਪਾ ਕੇ ਵਾਪਸ ਆਏ ਆ ਜੀ, ਜਿਹੜੇ ਮੁੰਡੇ ਕੈਲੀਫੋਰਨੀਆ ਰਹਿੰਦੇ ਸੀਗੇ। ਜਿਹੜੇ ਕੁਛ ਮੁੰਡੇ ਆਲਰੇਡੀ ਔਨ ਦਾ ਵੇ ਮਿਡਲ ਦੇ ਵਿੱਚ ਸੀਗੇ, ਜਿਹੜੇ ਈਸਟ ਜਾ ਰਹੇ ਸੀਗੇ, ਠੀਕ ਹੈ ਜੀ। ਇਹਨਾਂ ਦੇ ਫਿਊਲ ਕਾਰਡ ਚੱਲਣੇ ਬੰਦ ਹੋ ਗਏ, ਨਾ ਇਹ ਵੀ ਪੈਸੇ ਪਾਉਣ, ਨਾ ਟੀ ਚੈੱਕ ਕੌਮ ਚੈੱਕ ਕੁਛ ਨਹੀਂ ਪਾਉਂਦੇ ਸੀਗੇ। ਤੇ ਉਹ ਜਿਹੜੇ ਫਿਰ ਮੁੰਡੇ ਆ ਜੀ ਇਹਨਾਂ ਦੀ ਬਕਾਇਦਾ ਵੀਡੀਓ ਬਣਾ ਕੇ ਟਰੱਕ ਟਰੇਲੇ ਦੀ ਫੋਟੋ ਖਿੱਚ ਕੇ ਸਾਰੇ ਉਸੇ ਰਾਹ ਦੇ ਵਿੱਚ ਹੀ ਖੜੇ ਕਰੇ ਆਏ ਨੇ ਜੀ। ਕੋਈ ਇੰਡੀਆਨਾ ਖੜਾ ਜੀ, ਕੋਈ ਓਹਾਇਓ ਖੜਾ, ਕੋਈ I-90 ਦੇ ਆਪਣੇ ਨਿਊਯਾਰਕ ਖੜਾ, ਕੋਈ ਇੰਡੀਆਨਾ ਖੜੇ ਨੇ। ਬਸ ਏਦਾਂ ਹੀ ਔਨ ਦਾ ਵੇ ਸਾਰੇ ਟਰੱਕ ਟਰੇਲੇ ਖੜੇ ਕਰਕੇ ਆ ਗਏ ਨੇ। ਜੀ ਜੀ ਜੀ। ਸੋ ਦੇਣਦਾਰੀਆਂ ਬਥੇਰੀਆਂ ਨੇ ਬਹੁਤ ਸਾਰੇ ਮੁੰਡਿਆਂ ਦੀ। ਕਿੰਨੇ ਕੁ ਕੁੱਲ ਤੁਹਾਨੂੰ ਲੱਗਦਾ ਵੀ ਇਹਨਾਂ ਦੇ ਡਰਾਈਵਰ ਇੰਪਲਾਈ ਕਿੰਨੇ ਕੁ ਸੀਗੇ ਜਿਹੜੇ ਤੁਹਾਨੂੰ ਕਿੰਨਾ ਕੁ ਪਤਾ ਹੈ? ਜੀ ਇਹਨਾਂ ਦਾ ਬਹੁਤਾ ਨਹੀਂ, ਜਿਹੜੇ ਆਪਣੇ ਕੁਛ ਸਪੈਨਿਸ਼ ਵੀ ਸੀਗੇ ਜਿਹੜੇ ਬੰਦੇ ਕੰਮ ਕਰਦੇ ਲੋਕਲ ਜਿਹੜੇ ਕਰਦੇ ਸੀਗੇ। ਕੁੱਲ ਮਿਲਾ ਕੇ 300 350 400 ਡਰਾਈਵਰ ਸੀਗਾ ਜੀ ਜਿਹੜਾ ਇਹਨਾਂ ਕੋਲ ਕੰਮ ਕਰਦਾ ਸੀਗਾ ਜੀ, ਜਿਨ੍ਹਾਂ ਦੇ ਪੈਸੇ ਖੜੇ ਆ। ਤੇ ਹੁਣ ਕੀ ਤੁਹਾਡੇ ਕੋਲ ਕੋਈ ਸੇਵਿੰਗ ਏਦਾਂ ਬਚੀ ਹੈਗੀ ਆ? ਤੁਸੀਂ ਸਰਵਾਈਵ ਕਰ ਸਕੋਗੇ ਆਉਣ ਵਾਲਾ ਸਮਾਂ? ਭਾਜੀ ਜਿਹੜਾ ਇਹਨਾਂ ਦੇ ਜਿਹੜੇ ਮੇਨ ਡਿਸਪੈਚਰ ਹੈਗੇ ਆ, ਇੱਕ ਹੈਗਾ ਅਨਮੋਲ, ਦੂਸਰਾ ਜਤਿੰਦਰ ਸਿੰਘ ਸੈਣੀ। ਜਿਹੜਾ ਮੇਰੀ ਵਾਈਫ ਪ੍ਰੈਗਨੈਂਟ ਹੈ ਜੀ, ਠੀਕ ਹੈ ਜੀ। ਆਲਮੋਸਟ 9 ਮੰਥ ਮੇਰੀ ਵਾਈਫ ਪ੍ਰੈਗਨੈਂਟ ਹੈ। ਤੇ ਇਹਨਾਂ ਨੂੰ ਮੈਂ 1 ਮੰਥ ਅਰਲੀ ਦੱਸਿਆ ਸੀ ਕਿ ਮੈਂ 1 ਵੀਕ ਜਾਂ 2 ਵੀਕ ਦੀ ਛੁੱਟੀ ਲੈਣੀ ਹੈ ਜੀ। ਤੇ ਹੁਣ ਭਾਜੀ ਇਹਨਾਂ ਨੇ ਜੋ ਸਾਡੇ ਨਾਲ ਕੰਮ ਕੀਤਾ ਨਾ, ਕੋਈ ਮੁੰਡਾ ਭਾਜੀ ਓਹਾਇਓ ਤੋਂ ਆ, ਮੈਂ ਓਹਾਇਓ ਰਹਿਣਾ ਜੀ। ਅੱਛਾ। ਕੋਈ ਨਿਊਯਾਰਕ ਦਾ, ਕੋਈ ਮਿਆਮੀ ਫਲੋਰੀਡਾ ਦਾ। ਇਹਨਾਂ ਨੇ ਕੱਲ ਚਾਬੀਆਂ ਲੈ ਕੇ ਸਾਡੇ ਕੋਲ ਟਰੱਕ ਦੀਆਂ ਸਾਨੂੰ ਯਾਰਡ ਦੇ ਵਿੱਚੋਂ ਬਾਹਰ ਕੱਢਤਾ ਜੀ ਇਹਨਾਂ ਨੇ। ਅੱਛਾ, ਤੁਸੀਂ ਬੇਕਰਸਫੀਲਡ ਸੀਗੇ ਫਿਰ ਆ ਕੇ ਪਹੁੰਚ ਗਏ? ਹਾਂਜੀ, ਮੈਂ ਬੇਕਰਫੀਲਡ ਸੀਗਾ। ਮੈਂ 3 ਦਿਨ ਹੋ ਗਏ ਬੇਕਰਫੀਲਡ 'ਚ ਸੀਗਾ। ਅਜੇ ਵੀ ਇੱਥੇ ਹੀ ਹੈ ਕਿ ਚਲੇ ਗਏ ਵਾਪਸ ਹੁਣ ਤੁਸੀਂ ਓਹਾਇਓ ਨੂੰ? ਹੁਣ ਮੈਂ ਜੀ ਔਨ ਦਾ ਵੇ ਜਿੱਦਾਂ ਘਰੇ ਜਾ ਰਿਹਾ ਹੈਗਾ ਜੀ। ਕਿਸੇ ਆਪਣਾ ਮੇਰਾ ਯਾਰ ਬੇਲੀ ਸੀਗਾ ਮਨਜਿੰਦਰ ਸਿੰਘ, ਉਹ ਵੀ ਐਸੇ ਕੰਪਨੀ ਦੇ ਵਿੱਚ ਕੰਮ ਕਰਦਾ ਸੀ। ਉਹਦਾ ਇਹਨਾਂ ਨੇ $6300 ਮਾਰਿਆ ਹੈਗਾ। ਤੇ ਉਹ ਪਹਿਲਾਂ ਦਾ ਛੱਡ ਚੁੱਕਿਆ। ਤੇ ਉਹਨੇ ਫਿਰ ਕਿਸੇ ਨਾਲ ਆਪਣੇ ਜੋ ਵੀਰ ਭਰਾ ਸੀਗਾ ਉਹਦੇ ਨਾਲ ਮੈਨੂੰ ਕੰਟੈਕਟ ਕਰਾਇਆ ਤੇ ਮੈਂ ਉਹਦੇ ਨਾਲ ਬੈਕ ਵਾਪਸ ਜਾ ਰਿਹਾ ਜੀ। ਦੇਖੋ ਜੀ, ਬੜੀ ਮੁਸ਼ਕਲ, ਬੜੀ ਦਿੱਤਾ ਜਿਹੜੀ ਆਣ ਪਈ ਆ। ਚਲੋ ਹੋਪਫੁਲੀ ਭਾਈ ਤੁਹਾਨੂੰ ਕੰਮ ਮਿਲੇ ਕਿਤੇ ਹੋਰ ਜਲਦੀ। ਤੇ ਜਿਹੜਾ ਸਮਾਂ ਅਜਿਹਾ ਜਿਹੜਾ ਉਹ ਹੈਗਾ ਆ, ਸਾਡੇ ਵੱਲੋਂ ਅਸੀਂ ਤੁਹਾਨੂੰ ਗੁੱਡ ਵਿਸ਼ੇਸ ਹੀ ਕਹਿ ਸਕਦੇ ਹਾਂ, ਪਰ ਹੋਇਆ ਬਹੁਤ ਧੱਕਾ ਆ। ਅਚਨਚੇਤੇ ਜਿਹੜਾ ਬਹੁਤ ਝਟਕਾ ਜਿਹੜਾ ਲੱਗਾ ਹੈ।
ਇਹ ਜੋ ਭਾਜੀ ਇਹ ਜਿਹੜਾ ਮਾਈਕ ਹੈਗਾ, ਜਿਹੜਾ ਮੇਨ ਬੌਸ, ਇਹਦਾ ਅਸਲੀ ਨਾਮ ਮਨਜਿੰਦਰ ਸਿੰਘ ਹੈ। ਤੁਸੀਂ ਸ਼ਾਇਦ ਸੋਸ਼ਲ ਮੀਡੀਆ ਤੇ ਵੀ ਦੇਖਿਆ ਹੋਵੇ, ਇਹਨਾਂ ਦੀ ਵੀਡੀਓ ਵੀ ਵੇਖੀਆਂ ਹੋਣ। ਇਹ ਬੰਦਾ ਭਾਜੀ ਜੋ ਮਰਜੀ ਕਹੇ, ਸਭ ਬਕਵਾਸ ਹੈਗਾ, ਕਿਉਂਕਿ ਇਹ ਆਪਣੇ ਘਰ ਬਾਰ ਪੂਰੇ ਕਰਕੇ ਹੈਗੇ ਆ, ਠੀਕ ਹੈ ਨਾ। ਤੇ ਬਸ ਜੇ ਤੁਸੀਂ ਲਾ ਲਓ, ਜੇ $10,000 ਵੀ ਮੰਨ ਕੇ ਚਲੋ, ਤੇ 400 ਡਰਾਈਵਰ ਹੈਗਾ, $4.5 ਲੱਖ ਮਾਰੇ ਜੇ ਮਾਰ ਗਏ ਆ ਜੀ ਡਰਾਈਵਰਾਂ ਦਾ ਹੀ। ਜੀ ਇਹ ਜਿਹੜੀ ਦੱਸੀ ਇਹਨਾਂ ਨੇ ਅਮਰੀਕ ਸਿੰਘ ਹੁਣਾਂ ਨੇ ਆਪਣੀ ਜਿਹੜੀ ਵਿਅਥਾ ਪ੍ਰਵੀਨ ਜਿਹੜੀ ਉਹ ਸੁਣਾਈ ਆ, ਵੀ ਉਹ ਉਹਨਾਂ ਦੇ ਨਾਲ ਹੀ ਕੰਮ ਕਰਦੇ ਸੀ। ਥੈਂਕ ਯੂ ਅਮਰੀਕ ਜੀ ਆਪਣੀ ਸਟੋਰੀ ਸ਼ੇਅਰ ਕਰਨ ਦੇ ਲਈ ਜੀ। ਥੈਂਕ ਯੂ, ਮਿਹਰਬਾਨੀ ਬਾਈ ਜੀ ਜੀ ਜੀ। ਦੇਖੋ ਹਰਜੋਤ ਸਿੰਘ ਜੀ, ਇਸਨੇ ਜਿਹੜਾ ਉਹ ਦੱਸਿਆ, ਤੇ ਹੁਣ ਜਿੱਦਾਂ ਉਹ ਦੱਸ ਹੀ ਰਹੇ ਸੀਗੇ ਵੀ ਬੜਾ ਔਖਾ ਆ ਕੰਮ, ਤੇ ਹੁਣ ਵੀ ਪ੍ਰੈਗਨੈਂਟ ਵਾਈਫ ਆ, ਵਾਪਸ ਜਿਹੜਾ ਹੁਣ ਕਿਸੇ ਦੇ ਨਾਲ ਰਾਈਡ ਲੈ ਕੇ ਜਿਹੜਾ ਉਹਨਾਂ ਨੂੰ ਉੱਥੇ ਜਾਣਾ ਪੈ ਰਿਹਾ। ਦੇਖੋ ਟੈਨਸ਼ਨ ਕਿੰਨੀ ਹੋਊਗੀ, ਹੈ ਨਾ। ਹਾਂਜੀ ਬਿਲਕੁਲ, ਪਿੱਛੇ ਉਹਦੀ ਵਾਈਫ ਨੂੰ ਕਿੰਨੀ ਟੈਨਸ਼ਨ ਹੋਊਗੀ। ਹਾਂ, ਸੋ ਇਸ ਵੇਲੇ ਤਾਂ ਮਨੋਬਲ ਆਪਦਾ ਉੱਚਾ ਰੱਖੋ, ਕੋਈ ਗੱਲ ਨਹੀਂ। ਹਾਂ, ਮਤਲਬ ਕੰਮ ਵੀ ਮਿਲ ਜਾਂਦੇ ਆ ਜ਼ਿੰਦਗੀ ਦੇ ਵਿੱਚ, ਉਤਰਾ ਚੜਾਏ ਜੇ ਧੋਖੇ ਧੜੀਆਂ ਸਾਰਾ ਕੁਝ ਘਾਟੇ ਵਾਧੇ। ਇਹ ਤਾਂ ਪ੍ਰਵੀਨ ਆਪਾਂ ਹਰਜੋਤ ਜੀ ਉਹ ਗੱਲ ਕਰਦੇ ਜਿਹੜੇ ਤੇ ਇੱਥੇ ਮੌਜੂਦ ਨੇ, ਹਨਾ, ਵੀ ਉਹ ਉਹਨਾਂ ਦੇ ਨਾਲ ਜਿਹੜੇ ਪਿੱਛੇ ਵਿਚਾਰੇ ਪਿੰਡ 'ਚ ਇੰਤਜ਼ਾਰ ਕਰਦੇ ਹੋਣੇ, ਉਹਨਾਂ ਨੂੰ ਤਾਂ ਕਈ ਤਰੀਕੇ ਦੀਆਂ ਗੱਲਾਂ ਜਿਹੜੀਆਂ ਉਹ ਸੁਣ ਰਹੇ ਹੋਣੇ ਆ, ਉਹ ਕਰ ਰਹੇ ਹੋਣੇ, ਉਹ ਪਿੰਡ ਵਾਲਿਆਂ ਨੇ ਇਹ ਕਰਦੇ ਕਹਿੰਦੇ ਹੋਣੇ, ਕਿਸੇ ਨੇ ਕੁਝ ਕਹਿਣਾ, ਕਿਸੇ ਨੇ ਕੁਝ ਕਹਿਣਾ, ਫਿਕਰ ਜਿਹੜਾ ਉਹ ਦੇਖੋ ਕਿੰਨਾ ਜ਼ਿਆਦਾ ਇਸ ਚੀਜ਼ ਦੇ ਵਿੱਚ ਵੱਧ ਜਾਂਦਾ। ਹੁਣ ਇਹ ਵੀ ਭਾਈ ਜਿੱਦਾਂ ਦੇ ਨਾਲ ਇਹ ਹੋਇਆ, ਹੁਣ ਚਲੋ ਹੌਸਲਾ ਨਾ ਹਾਰੋ, ਜੋ ਹੋਣਾ ਸੀ, ਜਿਹੜਾ ਵਕਤ ਆਉਣਾ ਸੀ, ਹੁਣ ਆ ਗਿਆ। ਤਗੜੇ ਜਿਹੜਾ ਤੁਸੀਂ ਰਹਿਣਾ ਆ, ਤੇ ਨਾਲ ਦੇ ਜਿਹੜੇ ਆ ਨਾ ਲੋਕ, ਉਹ ਭਾਈ ਪੂਰੀ ਸਪੋਰਟ ਕਰੋ, ਮਾਨਸਿਕ ਤੌਰ ਦੇ ਉੱਤੇ ਇਸ ਟਾਈਮ ਸਭ ਤੋਂ ਵੱਧ ਸਪੋਰਟ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ। ਇਕੱਲੇ ਨਾ ਰਹਿਣ ਦਿਓ, ਨਾਲੇ ਆਪਣੇ ਆਪ ਨੂੰ ਬਗੈਰ ਮਤਲਬ ਜ਼ਿਆਦਾ ਸੋਚ ਕੇ ਕੁਝ ਹੋਣਾ ਨਹੀਂ ਹੈ। ਪ੍ਰੋਸੈਸ ਜਿਹੜਾ ਹੁਣ ਚੱਲਣਾ ਹੈ ਉਹ ਚੱਲੂਗਾ ਉਹਦੇ ਲਈ ਇੰਤਜ਼ਾਰ ਹੀ ਤੁਹਾਨੂੰ ਕਰਨਾ। ਦੂਜੀ ਇਹ ਵੀ ਰਾਜਕਰ ਵੀ ਸਿੰਘ ਜੀ, ਆਪਾਂ ਬੇਨਤੀ ਕਰਨੀ ਹੈ ਵੀ ਜਿੰਨੇ ਵੀ ਸਾਡੇ ਸਰੋਤੇ ਸੁਣਦੇ, ਖਾਸ ਕਰਕੇ ਡਰਾਈਵਰ, ਉਹ ਕੰਪਨੀ ਦੇ ਮਾਲਕ ਜਾਂ ਉਹਨਾਂ ਦੇ ਕਿਸੇ ਧੀ ਭੈਣ ਨੂੰ ਏਦਾਂ ਕੋਈ ਗਾਲਾਂ ਵਗੈਰਾ ਨਾ ਕੱਢਣ, ਹਨਾ। ਸੋ ਆਪਾਂ ਕਈ ਦੇਖਦੇ ਹਾਂ ਵੀ ਬਹੁਤ, ਜਾਂ ਕੋਈ ਏਦਾਂ ਦਾ ਕੋਈ ਹਨਾ ਕੋਈ ਗਲਤ ਬਿਆਨਬਾਜ਼ੀ ਨਾ ਕਰਨ, ਹਨਾ। ਇਹ ਚੰਗੀ ਗੱਲ ਨਹੀਂ ਹੈਗੀ। ਆਪਾਂ ਬਹੁਤ, ਤੁਹਾਨੂੰ ਪਤਾ ਸਿੱਖ ਆਪਾਂ ਕਿੰਨੇ ਵਧੀਆ ਸੱਭਿਆਚਾਰ, ਸਾਡਾ ਕਿੰਨਾ ਵਧੀਆ ਧਰਮ ਹੈਗਾ, ਪਰ ਇਹ ਆ ਵੀ ਜਿੱਥੇ ਧੱਕਾ ਹੋਇਆ ਉੱਥੇ ਰੇਡੀਓ ਤੁਹਾਡੇ ਨਾਲ ਹਮੇਸ਼ਾ ਖੜੂਗਾ। ਸਾਡਾ ਸ਼ੋਅ ਲੈਣ ਦਾ ਮਤਲਬ, ਲੈ ਕੇ ਆਉਣ ਦਾ ਮਤਲਬ ਇਹ ਸੀ ਵੀ ਇਕੱਲਾ ਇਹ ਫ੍ਰੀ ਔਨ ਕੰਪਨੀ ਨਹੀਂ, ਤੇ ਹੋਰ ਵੀ ਟਰੱਕਰਸ ਵੱਖ-ਵੱਖ ਕੰਪਨੀਆਂ 'ਚ ਕੰਮ ਕਰਦੇ। ਇਹ ਸ਼ੁਰੂਆਤ ਹੋ ਗਈ ਆ ਕੰਪਨੀਆਂ ਦੀ ਬੈਂਕਰਪਸੀ ਫਾਈਲ ਹੋਣ ਦੀ, ਹਜੇ ਹੋਰ ਹੋਣੀਆਂ ਕਈਆਂ ਦੀਆਂ। ਸੋ ਜਿੰਨੇ ਸੁਣ ਰਹੇ ਆ ਤਾਂ ਤੁਸੀਂ ਧਿਆਨ ਨਾਲ ਸੁਣੋ। ਜਿੱਦਾਂ ਕਿੰਨੇ ਸਰੋਤੇ ਕਹਿ ਗਏ ਭਾਈ 2-2 ਵੀਕ ਦੇ ਪੈਸੇ ਨਾ ਦੱਬੋ, ਨਾ ਆਪਣੇ ਰੱਖੋ, ਜਿਹੜੇ ਤੁਹਾਨੂੰ ਲੱਗਦਾ ਆ ਤਾਂ ਪਹਿਲਾਂ ਹੀ ਹੋਰ ਕਿਤੇ ਜਿਹੜਾ ਕੰਮ ਲੱਭ ਲਓ ਯਾਰ। ਨਹੀਂ ਤਾਂ ਫਿਰ ਜੇ ਇੱਕ ਰਵਾਇਤ ਬਣੀ ਹੈ ਤਾਂ ਫਿਰ ਭਾਈ ਜਿਹੜੇ ਡਰਾਈਵਰ ਆ ਉਹ ਵੀ ਫਿਰ ਲੇਬਰ ਕੋਡ ਦਾ ਸਹਾਰਾ ਲੈਣ। ਜੇ ਲੱਗਦਾ ਹੈ ਉਹਨਾਂ ਨੂੰ ਵੀ ਭਾਈ ਨਹੀਂ ਤੁਹਾਡੇ ਫਿਰ ਹੱਕਾਂ ਦੇ ਨਾਲ ਹੱਕਮਾਰੀ ਹੋ ਰਹੀ ਹੈ, ਤੇ ਫਿਰ ਉਹਦੇ ਲਈ ਇੱਥੇ ਸੰਸਥਾਵਾਂ ਬਣੀਆਂ ਨੇ ਵੀ ਉਹ ਫਿਰ ਉਹ ਕਰਨ। ਫਿਰ ਜੇ ਇੱਕ ਦੋ ਨੇ ਏਦਾਂ ਕੀਤਾ ਫਿਰ ਸਾਰਿਆਂ ਨੂੰ ਜਿਹੜਾ ਉਹ ਸਬਕ ਆਊਗਾ। ਪਰ ਤੁਸੀਂ ਇਹ ਵੇਖੋ ਵੀ ਕਈ ਜਿਨ੍ਹਾਂ ਦੇ ਫਿਊਲ ਕਾਰਡ ਨਹੀਂ ਚੱਲਦੇ ਸੀ, ਤੇ ਉਹ ਵੇਖੋ ਕਿੰਨੇ ਖੱਜਲ ਹੋਏ ਹੋਣੇ ਆ। ਕਈ ਤਾਂ ਫਸੇ ਹੋਣੇ ਆ ਵਿਚਾਰੇ, ਹਨ ਕਈਆਂ ਕੋਲ ਨਹੀਂ ਹੋਊਗਾ, ਕਈ ਕੋ ਹੁੰਦੇ ਆ, ਕੋਈ ਹਿਲੀ ਏਰੀਆ 'ਚ ਹੋਵੇ, ਕੋਈ ਉਹ ਜੀ ਥਾਂ ਤੇ ਹੋਵੇ, ਕਿਤੇ ਵੀ ਹੋ ਸਕਦਾ। ਦੇਖੋ ਪ੍ਰਵੀਨ ਜੀ, ਹਰਜੋਤ ਜੀ, ਆਪਣੇ ਬੰਦੇ ਤੇ ਫਿਰ ਥੋੜੀ ਬਹੁਤੀ ਸੇਵਿੰਗ ਰੱਖਦੇ ਆ। ਇਹ ਜਿਹੜੇ ਹਿਸਪੈਨਿਕ ਕਮਿਊਨਿਟੀ ਵਾਲੇ ਆ, ਮੈਕਸੀਕਨ ਮੂਨ ਵਾਲੇ, ਕਈ ਏਰੀਆ ਨਹੀਂ ਰੱਖਦੇ ਉਹਨਾਂ ਦੇ। ਕਈਆਂ ਦਾ ਹੁਣ ਜਿਹੜਾ ਉਸ ਦਿਨ ਸਭ ਤੋਂ ਪਹਿਲਾਂ ਬੋਲਣ ਵਾਲਾ ਸੀਗਾ, ਜਿਹੜਾ ਜੋਲ ਬੋਲ ਰਿਹਾ ਸੀਗਾ, ਉਹ ਕਹਿੰਦਾ ਮੇਰਾ ਤਾਂ ਭਾਵੇਂ 2000 ਆ, ਪਰ ਮੇਰੇ ਵੀ ਨਿਆਣੇ ਆ, ਉਹਨਾਂ ਦੇ ਡਾਈਪਰ ਦੇ ਲਈ, ਰੋਟੀ ਦੇ ਲਈ, ਮੈਨੂੰ ਸਾਰਿਆਂ ਦੇ ਪੈਸੇ ਚਾਹੀਦੇ ਆ। ਹੁਣ ਆਪਣੇ ਵਾਲੇ ਤਾਂ ਭਾਵੇਂ ਸਰਵਾਈਵ ਕਰ ਲੈਣ, ਥੋੜਾ ਬਹੁਤਾ ਸੇਵਿੰਗ ਜੇ ਰੱਖੀ ਹੋਊਗੀ ਤਾਂ ਥੋੜਾ ਬੰਦਾ ਬਚਾਅ ਹੋ ਜਾਂਦਾ, ਪਰ ਹੈ ਬੜਾ ਜਿਹੜਾ ਮੁਸ਼ਕਿਲ ਆ ਕੰਮ। ਹਾਂਜੀ ਬਾਈ, ਮੈਂ ਫ੍ਰੀ ਔਨ 'ਚ ਹੀ ਭਾਈ ਕੰਮ ਕਰਦਾ ਸੀ, ਹੁਣ ਵੀ ਫ੍ਰੀ ਔਨ 'ਚ ਹੀ ਕਰਦਾ ਸੀ ਜਦੋਂ ਇਹਨਾਂ ਨੇ ਬੈਂਕਰਪਸੀ ਕੀਤੀ ਹੈ ਜੀ। ਹਾਂਜੀ, ਸੋ ਤੁਸੀਂ ਦੱਸ ਸਕਦੇ ਤੁਹਾਨੂੰ ਲਾਸਟ ਚੈੱਕ ਜਿਹੜਾ ਉਹਨਾਂ ਨੇ ਕਦੋਂ ਦਿੱਤਾ ਸੀਗਾ, ਵੀ ਮਿਲਿਆ ਸੀਗਾ, ਉਹ ਫਿਰ ਕਲੀਅਰ ਹੋ ਗਿਆ ਸੀ? ਨਹੀਂ ਬਈ, ਮੈਨੂੰ ਲਾਸਟ ਮੈਂ ਬਈ ਇਹਨਾਂ ਨੂੰ ਦੱਸਿਆ ਕਿ ਮੈਂ ਇੰਡੀਆ ਜਾਣਾ ਨਾ, ਮੈਂ ਕਿਹਾ ਬਈ ਮੈਂ 21-22 ਤਰੀਕ ਨੂੰ ਇੰਡੀਆ ਚੱਲ ਜਾਣਾ, ਤੇ ਕਹਿੰਦੇ ਚੱਲ ਤੂੰ ਇੱਕ ਗੇੜਾ ਲਾਇਆ। ਮੈਨੂੰ ਬਈ ਇਹਨਾਂ ਨੇ ਥਰਸਡੇ ਨੂੰ ਉੱਥੋਂ ਤੋਰਿਆ ਯਾਰ ਚੋਂ, ਤੇ ਮੈਨੂੰ ਬਈ ਚੈੱਕ ਦਿੱਤਾ ਜੀ, ਮੈਂ ਚੈੱਕ ਕਰਾਤਾ ਡਿਪਾਜ਼ਿਟ ਜੀ, ਚੈੱਕ ਵੀ ਹੁਣ ਬਈ ਬਾਉਂਸ ਹੋ ਗਿਆ ਜੀ। ਤੇ ਤੁਹਾਨੂੰ ਦੱਸਿਆ ਨਹੀਂ ਕਿਉਂਕਿ ਉਹਦੀ ਬੈਂਕਰਪਸੀ ਦਾ 8 ਤਰੀਕ ਨੂੰ ਫਾਈਲ ਕੀਤੀ ਆ, ਤੇ ਤੁਸੀਂ ਥਰਸਡੇ ਨੂੰ ਲੋਡ ਚੱਕ ਕੇ ਗਏ, ਉਹਨੂੰ ਦੱਸਿਆ ਨਹੀਂ ਵੀ ਸਾਡੀ ਪ੍ਰੋਬਲਮ ਚੱਲ ਰਹੀ ਆ ਜਾਂ ਕੁਛ? ਭਾਜੀ ਕੁਝ ਨਹੀਂ ਦੱਸਿਆ। ਮੇਰੇ ਕੋਲ ਨਿਊਯਾਰਕ ਬਫਲੋ ਦਾ ਲੋਡ ਸੀ, ਇੱਥੋਂ ਲੋਡ ਲੈ ਕੇ ਤੁਰਿਆ ਹੀ, ਨਿਊ ਮੈਕਸੀਕੋ ਜਾ ਕੇ ਭਾਈ ਕਾਰਡ ਬੰਦ ਹੋ ਗਏ, ਫਿਊਲ ਕਾਰਡ ਬੰਦ ਹੋ ਗਈ। ਫਿਰ ਤੁਹਾਨੂੰ ਉਦੋਂ ਪਤਾ ਲੱਗ ਗਿਆ ਵੀ ਕੁਝ ਗੜਬੜ ਆ? ਹੈ
ਫਿਰ ਬਾਈ ਮੁੰਡੇ ਨਾਲ ਹੋਰ ਵੀ ਕੰਮ ਕਰਦੇ ਕੰਪਨੀ 'ਚ, ਉਹਨਾਂ ਨੇ ਦੱਸਿਆ ਕਿ ਏਦਾਂ ਏਦਾਂ, ਇਹਨਾਂ ਨੂੰ ਕਾਲ ਵੀ ਕੀਤੀ ਕਿ ਬਾਈ ਕਹਿੰਦੇ ਨਹੀਂ ਬਾਈ ਟੀ ਚੈੱਕ ਭੇਜ ਦੇ ਨਾ। ਸਵੇਰ ਤੋਂ ਬਾਈ ਖੜ ਕੇ ਸ਼ਾਮ ਤੱਕ ਕੋਈ ਟੀ ਚੈੱਕ, ਕੋਈ ਫੋਨ ਨਹੀਂ। ਇੰਡੀਆ ਦੀ ਡਿਸਪੈਚ ਸੀ, ਇੰਡੀਆ ਤੋਂ ਡਿਸਪੈਚ ਭਾਈ ਆਉਂਦੀ ਸੀ, ਉਹ ਵੀ ਨੰਬਰ ਬੰਦ ਕਰ ਗਏ ਸਭ। ਅੱਛਾ, ਮਤਲਬ ਉਹ ਵੀ ਉੱਥੇ ਚੱਕ ਲਿਆ ਕੰਮ ਉਹਨਾਂ ਨੇ। ਹਾਂਜੀ, ਉੱਥੇ ਵੀ ਇਹਨਾਂ ਕੋਲ ਹਜੇ ਬਹੁਤਿਆਂ ਨੂੰ ਪਤਾ ਨਹੀਂ, ਆਪਣੇ ਰਾਜਕਨਵੀਰ ਸਿੰਘ ਜੀ, ਤੇ ਇੰਡੀਆ 'ਚ ਵੀ 100 ਤੋਂ ਵੱਧ ਕਹਿੰਦੇ ਡਿਸਪੈਚਰ ਨਹੀਂ ਰੱਖੇ ਹੋ ਸੀ। ਤੇ ਜੇ ਤੁਸੀਂ ਦੇਖੋ ਨਾ, ਜੇ ਹੁਣ ਬੰਦੇ ਦਾ ਚਲੋ ਬੈਂਕਰਪਸੀਆਂ ਸਾਰੇ ਕਰਦੇ ਆ, ਵਾਲਮਾਰਟ ਵਾਲਿਆਂ ਨੇ ਵੀ ਬਹੁਤ ਵਾਰ ਕੀਤੀ ਸੀ, ਪਰ ਤੁਸੀਂ ਫੇਸਬੁੱਕ ਵੀ ਚੱਕ ਲਿਆ, ਲਿੰਕਡਇਨ ਵੀ ਚੱਕ ਲਿਆ, ਸੋ ਬਹੁਤ ਸਾਰੇ ਜਿਹੜੇ ਹਜੇ ਭੁਲੇਖੇ 'ਚ ਆ ਨਾ ਲੋਕ ਵੀ ਸਾਨੂੰ ਪੈਸੇ ਮਿਲ ਜਾਣੇ ਆ, ਉਹਨਾਂ ਨੂੰ ਤਾਂ ਹੁਣ ਸਤਿਨਾਮ ਵਾਹਿਗੁਰੂ ਹੀ ਕਰਨਾ ਚਾਹੀਦਾ, ਕਿਉਂਕਿ ਨਹੀਂ ਤਾਂ ਫੇਸਬੁੱਕ ਦਾ ਲਿੰਕਡਇਨ ਅਕਾਊਂਟ ਕਾਹਦੇ ਤੁਸੀਂ ਡਿਲੀਟ ਕਰਨਾ। ਠੀਕ ਹੈ ਨਹੀਂ, ਨਾਲੇ ਦੇਖੋ 8 ਤਰੀਕ ਨੂੰ ਤੁਸੀਂ ਬੈਂਕਰਪਸੀ ਫਾਈਲ ਕੀਤੀ, 10 ਤਰੀਕ ਨੂੰ ਤੁਸੀਂ ਇਹ ਮੁੰਡੇ ਨੂੰ ਕਹਿ ਰਹੇ ਆ ਜਾ ਕੇ ਲੋਡ ਚੱਕ ਲਾ, ਵੀ ਤੁਹਾਡਾ ਤਾਂ ਪਹਿਲਾਂ ਹੀ ਇਰਾਦਾ ਇਹਦਾ ਮਤਲਬ ਪੁੱਠਾ ਆ। That's so wrong। ਵੀ ਜੇ ਐਟਲੀਸਟ ਤੁਸੀਂ ਉਦੋਂ ਹੀ ਕਹਿ ਦੋ ਵੀ ਭਾਈ ਹੈ ਨਹੀਂ ਸਾਡੇ ਕੋਲ ਲੋਡ, ਹੈ ਨਹੀਂ ਕੁਝ ਵੀ ਕੰਮ ਠਾਪਾ, ਵੀ ਏਦਾਂ ਨਹੀਂ ਹੈ। ਤੇ ਤੁਹਾਡੇ ਕਿੰਨੇ ਵੀਰ ਅੱਜ ਕੱਲ ਵੀ ਜੀ ਹੈਗਾ ਵੀ ਆ, ਉਹਨਾਂ ਨੂੰ ਕਹੋ ਅਸੀਂ ਬੈਂਕਰਪਸੀ ਫਾਈਲ ਕੀਤੀ ਆ, ਟਾਈਟ ਆ, ਪੈਸੇ ਦੇ ਦਾਂਗੇ ਇੱਥੇ ਹੀ ਆ, ਤੇ ਬੰਦਾ ਅਗਲੇ ਨੂੰ ਪਤਾ ਹੁੰਦਾ ਵੀ ਨਹੀਂ ਲੋਡ ਵਾਲੀ ਖੱਜਲ ਖੁਆਰੀ ਤਾਂ ਨਾ ਹੋਵੇ। ਆਹੋ, ਫਿਰ ਹੁਣ ਵਿੱਚੇ ਹੀ ਅਗਲੇ ਦਾ ਡੀਜ਼ਲ ਵਾਲਾ ਬੰਦ, ਉਹ ਫਿਰ ਹੁਣ ਪੱਲਿਓਂ ਪਵਾ ਕੇ। ਤੇ ਫਿਰ ਹੁਣ ਤੁਹਾਡੇ ਕਿੰਨੇ ਬਕਾਇਆ ਆ ਜੀ ਉਧਰ? ਮੇਰਾ ਬਾਈ ਜੀ $12,000 ਸੀ, ਮੈਨੂੰ ਇਹਨਾਂ ਨੇ 3,000 ਦਾ ਚੈੱਕ ਦੇ ਦਿੱਤਾ ਸੀ, ਤੇ ਮੈਨੂੰ ਕਹਿੰਦੇ ਮੈਂ ਇਹਨਾਂ ਦਾ ਇਹ ਮੇਰਾ ਹਿਸਾਬ ਕਰ ਦਿੱਤਾ ਪੂਰਾ ਪ੍ਰੋਪਰ। ਮੈਨੂੰ ਕਹਿੰਦੇ ਜਦੋਂ ਨੈਕਸਟ ਵੀਕ ਆ ਗਿਆ ਤੇ ਆਪਣਾ ਯਾਰ ਤੂੰ ਚੈੱਕ ਲੈ ਜੀ। ਮੈਂ ਚਲੋ ਠੀਕ ਹੈ ਬਾਈ। ਮੈਂ ਬਾਈ ਆਲਰੇਡੀ 2 ਤੋਂ 2.5 ਸਾਲ ਇਹਨਾਂ ਨਾਲ ਕੰਮ ਕਰਦੇ ਨੂੰ ਹੋ ਗਏ। ਮੈਂ ਲਾਸਟ ਈਅਰ ਵੀ ਇੰਡੀਆ ਗਿਆ ਸੀ, ਉਦੋਂ ਵੀ ਦੱਸ ਕੇ ਗਿਆ ਸੀ, ਉਦੋਂ ਕੋਈ ਏਦਾਂ ਦੀ ਪ੍ਰੋਬਲਮ ਨਹੀਂ ਆਈ। ਹੁਣ ਇਸ ਵਾਰ ਤੇ ਹੁਣ ਜਦੋਂ ਮੈਂ ਵਾਪਸ ਆਇਆ, ਮੈਂ ਬਾਈ ਆਪਣੇ ਪੱਲਿਓਂ ਰੀਫਰ ਦੇ ਵਿੱਚ $200 ਦਾ ਡੀਜ਼ਲ ਭਰਵਾ ਕੇ ਲਿਆ। ਮੈਂ ਲੋਡ ਰੀਫਰ ਦਾ ਖਰਾਬ ਨਾ ਹੋ ਜਾਏ ਕਿਤੇ, ਚਲੋ ਯਾਰ ਚਾਪੀ ਜੋ ਵੀ ਕਰਨਾ ਕਰ ਲੈਣਗੇ। ਪਰ ਜਦੋਂ ਯਾਰ ਜਾਏ ਬਾਈ ਉੱਥੋਂ ਧੱਕੇ ਮਾਰ ਕੇ ਬਾਹਰ ਕਰਤੇ, ਕਹਿੰਦੇ ਸਾਡੀ ਪ੍ਰੋਪਰਟੀ ਜੋ ਆਟੋ ਜੋ ਪੁਲਿਸ ਲਾ ਉੱਤੇ ਪੁਲਿਸ ਆਈ ਸੀ ਉਸ ਵੇਲੇ ਜਦੋਂ ਮੈਂ ਯਾਰ। ਸੋ ਜਿਹੜੀ ਸ਼ੈਰਿਫ ਡਿਪਾਰਟਮੈਂਟ ਉੱਥੇ ਪੁਲਿਸ ਸੱਦੀ ਸੀ, ਇਹਨਾਂ ਨੇ ਸੱਦੀ ਸੀ ਹੈ? ਹਾਂਜੀ, ਉਹ ਇਹਨਾਂ ਨੇ ਸੱਦੀ ਕਿ ਸਾਡੀ ਪ੍ਰੋਪਰਟੀ ਨੂੰ ਡੈਮੇਜ ਕਰ ਦੇਣਾ ਮੁੰਡਿਆਂ ਨੇ, ਜਾਂ ਕੁਝ ਵੀ ਪਤਾ ਨਹੀਂ ਇਹਨਾਂ ਨੇ ਕੀ ਕਿਹਾ ਉਹਨਾਂ ਨੂੰ ਕਿ ਮੈਨੂੰ ਕੋਈ ਖਤਰਾ ਇਹਨਾਂ ਤੋਂ ਜਾਂ ਕੁਝ ਵੀ। ਦੇਖ ਲਓ। ਹਾਂਜੀ, ਸੋ ਥੈਂਕ ਯੂ ਜਤਿੰਦਰ। ਕੀ ਕਰਨਾ ਆ ਵੀ ਯਾਰ, ਚਲੋ ਵਧੀਆ ਤੁਸੀਂ ਰੀਵਰ ਗੈਸ ਭਰਾ ਕੇ ਤੇ ਆਏ, ਉੱਥੇ ਤੁਹਾਨੂੰ ਤੋੜਤਾ ਹਨਾ, ਬਹੁਤ ਮਾੜੀ। ਤੁਹਾਡਾ ਹੁਣ ਇੰਡੀਆ ਦਾ ਟ੍ਰਿਪ ਤਾਂ ਵੈਸੇ ਹੀ ਬੰਦਾ ਜਾਣਦਾ, ਕੋਈ ਨਜ਼ਾਰਾ ਨਹੀਂ ਲਿਆ। ਉਹ ਤਾਂ ਭਾਈ ਹੁਣ ਚਲੋ ਜਿੱਦਾਂ ਵੀ ਆਈ। ਚਲੋ ਥੈਂਕ ਯੂ ਜਤਿੰਦਰ ਸਟੋਰੀ ਸ਼ੇਅਰ ਕਰਨ ਲਈ। ਥੈਂਕ ਯੂ ਭਾਈ। ਇਹ ਚੀਜ਼ਾਂ ਜਿਹੜੀਆਂ ਕਹਾਣੀਆਂ ਨੇ ਜੱਗੋਂ 13ਵੀਂ ਜਿਹਨੂੰ ਆਪਾਂ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ, ਉਹ ਹੋਈਆਂ ਵੀ ਬੰਦੇ ਨੂੰ ਪਤਾ ਹੁੰਦੇ ਹੋਏ ਵੀ ਦੱਸਤਾ, ਭੇਜਤਾ ਰਾਹ ਦੇ ਵਿੱਚ ਉਹਨੂੰ ਖੱਜਲ ਖੁਆਰ। ਫਿਰ ਜਿਹੜਾ ਪਰ ਇੱਕ ਚੀਜ਼ ਮੈਂ ਇੱਥੇ ਜਿੰਨੇ ਵੀ ਮੁੰਡੇ ਆ ਜਿਹੜੇ ਵੀ ਜਿਨ੍ਹਾਂ ਦਾ ਬਕਾਇਆ ਆ, ਹਾਂਜੀ, ਇਹਨਾਂ ਦੀ ਪ੍ਰਾਪਰਟੀ ਤੇ ਕੋਈ ਤੁਸੀਂ ਨੁਕਸਾਨ ਨਾ ਕਰਿਓ। ਜਿੱਦਾਂ ਹਰਜੋਤ ਜੀ ਨੇ ਕਿਹਾ, ਧੀਆਂ ਭੈਣਾਂ ਦੇ ਉੱਤੇ ਜਾਣ ਦੀ ਕੋਈ ਲੋੜ ਨਹੀਂ, ਉਹ ਕੁਝ ਕਹਿਣ ਦੀ ਲੋੜ ਨਹੀਂ। ਹਾਂਜੀ ਹਾਂਜੀ, ਇਹ ਪ੍ਰੋਸੈਸ ਜਿਹੜਾ ਹੁਣ ਬੈਂਕਰਪਸੀ ਵਾਲਾ ਚੱਲਣਾ ਆ, ਉਹ ਤਾਂ ਚੱਲੂਗਾ ਜਿੱਦਾਂ ਵੀ ਹਨਾ। ਵੀ ਤੁਸੀਂ ਐਵੇਂ ਬਾਅਦ ਕੁਝ ਉਹ ਚੱਕ ਕੇ ਲੈ ਆਓ ਜਾਂ ਕੁਛ ਏਦਾਂ ਕਰੋ ਤੇ ਤੁਸੀਂ ਆਪਣਾ ਕੰਮ ਨਾ ਖਰਾਬ ਕਰ ਲਿਓ। ਇਹਨਾਂ ਦੇ ਚੱਲਦੇ ਆ ਹੁਣ ਜਿਹੜਾ ਇਹਨਾਂ ਨੇ ਜੋ ਤੁਹਾਡੇ ਤੇ ਆਉਣੀ ਹੈ, ਹਾਂ, ਉਹ ਬਾਅਦ ਦੇ ਵਿੱਚ ਐਵੇਂ ਪੁੱਠੀ ਨਾ ਤੁਹਾਡੇ ਤੇ ਜਿਹੜੀ ਉਹ ਪਾ ਦੇਣ। ਤੁਸੀਂ ਆਪਣਾ ਉਸ ਹਿਸਾਬ ਦੇ ਨਾਲ ਚੱਲੋ। ਜੇ ਮਿਲ ਕੇ ਸਲਾਹ ਕਰੋ ਸਾਰੇ ਜਾਣੇ ਮਿਲ ਕੇ ਵੀ ਲਾਇਰ ਹੋ ਕੇ ਕਿੱਦਾਂ ਕਰਨਾ ਆ, ਕਿੱਦਾਂ ਬੈਂਕਰਪਸੀ ਦੇ ਵਿੱਚ ਤੁਹਾਡਾ ਮੇਨ ਜਿਹੜਾ ਹੋਵੇ ਵੀ ਜੇ ਕਿਤੇ ਐਸੈਟ ਵਿਕਦੇ ਆ ਵੀ ਤੁਹਾਡੇ ਜਿਹੜੇ ਬਕਾਇਆ ਆ ਉਹ ਤੁਹਾਨੂੰ ਪਹਿਲਾਂ ਮਿਲਣ, ਕਿੱਦਾਂ ਹੋਵੇ, ਉਸ ਚੀਜ਼ ਦੇ ਉੱਤੇ ਜਿਹੜੀ ਐਨਰਜੀ ਆਪਣੀ ਫੋਕਸ ਜਿਹੜੀ ਆ ਨਾ ਉਧਰਲੇ ਪਾਸੇ ਨੂੰ ਜਿਹੜੀ ਉਹ ਕਰਿਓ। ਤੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਸਮਾਪਤ ਆ, ਕੁਝ ਕੁ ਕਾਲਰ ਲਵਾਂਗੇ ਤੇ ਫਿਰ ਆਪਾਂ ਸਮਾਪਤੀ ਜਿਹੜੀ ਉਹ ਕਰਦੇ ਹਾਂ। ਵਰਿੰਦਰ, ਹੈਲੋ। ਹਾਂਜੀ ਵਰਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ